ਪੰਜਾਬੀ ਰੇਡੀਓ USA ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਟਾਈਮ ਹੋ ਗਿਆ ਆ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜੀ ਬਲਤੇਜ ਪੰਨੂ, ਦੱਸਦੇ ਨੇ ਸਾਨੂੰ ਖਬਰਾਂ ਦੇ ਵਿੱਚ ਸੱਚ ਕੀ ਆ, ਖਬਰਾਂ ਦੇ ਪਿੱਛੇ ਕੀ ਲੁਕਿਆ ਹੋਇਆ ਆ। ਤੇ ਹੁਣ ਅਸੀਂ ਗੱਲਬਾਤ ਉਹਨਾਂ ਨਾਲ ਕਰਾਂਗੇ। ਤੇ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜ ਸਕਦੇ ਆ ਜੀ ਰੇਡੀਓ ਸੈੱਟ ਤੇ ਨੈਟ ਤੇ ਫੋਨ ਨੰਬਰ ਡਾਇਲ ਕਰਕੇ 832 551 5029 8325515029। दूसरा फोन नंबर 6054756868। इंटरनेट के जरिए सुनने लिए www.punjabiradio.usa.com। ਤੇ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ ਜੀ ਬਲਤੇਜ ਪੰਨੂ ਜੀ। ਤੇ ਹੁਣ ਚੱਲਦੇ ਆ ਪੰਜਾਬ ਦੀਆਂ ਖਬਰਾਂ ਵੱਲ, ਜਾਂ ਜੋ ਵੀ ਸਰਕਾਰ ਨੇ ਆਪਣੇ ਕੰਮ ਸ਼ੁਰੂ ਕੀਤੇ ਆ ਤੇ ਬੜੇ ਪਹਿਲੇ ਦਿਨ ਆ ਮੋਦੀ ਸਰਕਾਰ ਦੇ, ਤੇ ਕਿਹੜੇ ਕੰਮ ਆ ਜਿਹੜੇ ਉਹਨਾਂ ਦੇ ਲਈ ਸਿਰਦਰਦੀ ਬਣ ਗਏ ਨੇ ਜੀ ਸ਼ੁਰੂ ਦੇ ਵਿੱਚ ਹੀ? ਇੱਕ ਤਾਂ ਜੀ ਜਿਹੜੇ ਨਰਿੰਦਰ ਮੋਦੀ ਹੋਰੇ ਆ, ਉਹਨਾਂ ਦੀ ਜਿਹੜੀ ਟੋਨ ਆ ਉਹ ਬੜੀ ਬਦਲੀ ਜੀ ਹੋਈ ਦਿਸਦੀ ਆ, ਕਿਉਂਕਿ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਇਲੈਕਸ਼ਨਾਂ ਦੇ ਡਿਊਰਿੰਗ ਜਿਹੜੀ ਬਾਤ ਕੀਤੀ ਸੀਗੀ ਉਹ ਘੱਟ ਹੈ, ਜਿਹੜੀ ਕਿ ਇੱਕ ਇਹ ਕਿਹਾ ਜਾ ਸਕਦਾ ਜੀ ਮੈਚੋਰਿਟੀ ਵਾਲੀ ਸਿਆਣਪ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਸਾਰਿਆਂ ਨਾਲ ਜਿਹੜਾ ਜੀ ਉਹ ਲੈ ਕੇ ਚੱਲੂਗਾ। ਪਰ ਇਸ ਵੇਲੇ ਜਿਹੜੀ ਵੱਡੀ ਸਿਰਦਰਦੀ ਬਣ ਗਈ ਉਹਨਾਂ ਦੇ ਵਾਸਤੇ ਉਹ ਸਾਬਕਾ ਜਨਰਲ VK ਸਿੰਘ ਹੋਰੀ ਨੇ। VK ਸਿੰਘ ਹੋਰਾਂ ਜਿਹੜਾ ਮਾਮਲਾ ਜੀ ਉਹ ਹੈ ਤਾਂ ਬੇਸ਼ੱਕ ਥੋੜਾ ਪੁਰਾਣਾ, ਹੁਣ ਜ਼ਿਆਦਾ ਭਖ ਪਿਆ। ਕਿਸੇ ਟਾਈਮ ਇਸ ਵੇਲੇ ਜਿਹੜੇ ਫੌਜ ਦੇ ਨਵੇਂ ਮੁਖੀ ਬਣਨ ਜਾ ਰਹੇ ਨੇ ਉਹਨਾਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਕਿੰਤੂ ਪਰੰਤੂ ਕੀਤਾ ਸੀਗਾ। ਇਸ ਕਰਕੇ ਕੀਤਾ ਸੀਗਾ ਕਿ ਜੇ ਉਹ ਨਾ ਬਣਨ ਤਾਂ ਉਹਦੇ ਨਾਲ ਇਹ ਹੋਣਾ ਜੀ ਕਿ ਅੱਗੋਂ ਜਿਹੜਾ ਜੀ ਰਿਸ਼ਤੇਦਾਰ ਜਿਹੜਾ VK ਸਿੰਘ ਦਾ ਆ ਜਾਣਾ ਸੀਗਾ। ਪਰ ਨਵੀਂ ਬਣੀ ਜਿਹੜੀ ਸਰਕਾਰ ਆ ਜੀ ਉਹਨੇ ਲੈਫਟੀਨੈਂਟ ਜਨਰਲ ਦਲਬੀਰ ਸਿੰਘ ਸੁਹਾਗ ਦੇ ਨਾਮ ਨੂੰ ਹਰੀ ਝੰਡੀ ਜਿਹੜੀ ਆ ਜੀ ਦੇ ਦਿੱਤੀ ਆ, ਔਰ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਕੋਈ ਚੇਂਜਸ ਜਿਹੜੀ ਆ ਉਹ ਨਹੀਂ ਹੋਊਗੀ। ਇਹਦਾ ਮਤਲਬ ਇਹ ਕਿ VK ਸਿੰਘ ਉਹਨਾਂ ਦੀ ਗੱਲ ਜਿਹੜੀ ਉੱਥੇ ਹੀ ਰਹਿ ਗਈ ਬਣੀ ਬਣਾਈ। ਹੁਣ ਜਦੋਂ ਉਹ ਮੰਤਰੀ ਬਣ ਗਏ ਤਾਂ ਉਹ ਜ਼ਿੰਮੇਵਾਰੀ ਜਿਹੜੀ ਇਹਨਾਂ ਦੀ ਆਪਣੀ ਉਹਦੇ ਤੋਂ ਉਹ ਇੱਕ ਕਿਸਮ ਦੇ ਨਾਲ ਪਾਸੇ ਹੋ ਗਏ, ਕਿਉਂਕਿ ਉਹਨਾਂ ਨੇ ਇੱਕ ਟਵੀਟ ਜਿਹੜਾ ਨਹੀਂ ਕਰ ਦਿੱਤਾ ਦੁਬਾਰਾ ਫਿਰ ਜਿਹੜੇ ਲੈਫਟੀਨੈਂਟ ਜਨਰਲ ਨੇ ਦਲਬੀਰ ਸਿੰਘ ਸੁਹਾਗ ਹੋਰਾਂ ਦੇ ਬਾਰੇ ਦੇ ਵਿੱਚ। ਕਾਂਗਰਸ ਨੇ ਉਹਨਾਂ ਦਾ ਅਸਤੀਫਾ ਮੰਗਿਆ ਕਿ ਮੰਤਰੀ ਹੁੰਦਿਆਂ ਹੋਇਆਂ ਜਦੋਂ ਸਰਕਾਰ ਫੈਸਲਾ ਲੈ ਰਹੀ ਹੈ ਸੁਹਾਗ ਹੋਰਾਂ ਦੇ ਬਾਰੇ ਦੇ ਵਿੱਚ, ਤੇ ਫਿਰ VK ਸਿੰਘ ਹੋਰੀ ਕਿਵੇਂ ਇਸ ਮਾਮਲੇ ਦੇ ਉੱਤੇ ਟਵੀਟ ਜਾਂ ਆਪਣੀ ਲੱਤ ਜਿਹੜੀ ਉਡਾ ਰਹੇ ਨੇ। ਉਹਨਾਂ ਨੇ ਅਸਤੀਫਾ ਮੰਗਿਆ। ਉਹਨਾਂ ਦਾ ਜਿਹੜੇ ਫਾਈਨੈਂਸ ਮਿਨਿਸਟਰ ਨੇ ਜਿਨ੍ਹਾਂ ਦੇ ਕੋਲੇ ਰੱਖਿਆ ਮੰਤਰਾਲਾ ਵੀ ਹੈ, ਅਰੁਣ ਜੇਟਲੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੇ ਉੱਤੇ ਸਿਆਸਤ ਨਾ ਕੀਤੀ ਜਾਵੇ। ਔਰ ਮੋਦੀ ਸਰਕਾਰ ਦੀ ਜਿਹੜੀ ਪਹਿਲੀ ਕਿਰਕਰੀ ਹੈ ਉਹ VK ਸਿੰਘ ਹੋਰਾਂ ਦੇ ਦੁਆਰਾ ਹੀ ਹੋਈ ਹੈ। ਮੈਂ ਦੱਸਦਾ ਕਿ VK ਸਿੰਘ ਹੋਰੀ ਵੀ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਕਰਦੇ ਕਰਾਉਂਦੇ ਅਖੀਰ BJP ਜਾ ਕੇ ਉਹ ਡਿੱਗੇ ਸਨ ਤੇ ਉੱਥੋਂ ਜਿੱਤ ਕੇ ਹੁਣ ਉਹ ਨਵੇਂ ਮੰਤਰੀ ਬਣੇ ਨੇ ਜੀ। ਤੇ ਅਗਲੀ ਗੱਲ ਕਰੀਏ, ਜਿਵੇਂ ਹੁਣ ਆਪਾਂ ਮੋਦੀ ਸਰਕਾਰ ਦੀ ਗੱਲ ਕਰਦੇ ਹਾਂ ਕਿ ਪਾਰਲੀਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਵੇਂ ਪੰਜਾਬ ਦੇ ਜਿਹੜੇ ਮਸਲੇ ਆ ਉਹ ਵੀ ਚੱਕਣੇ ਸ਼ੁਰੂ ਕਰ ਦਿੱਤੇ, ਤੇ ਉਹਦੇ ਵਿੱਚ ਕਾਫੀ ਜਿਵੇਂ ਭਗਵੰਤ ਮਾਨ ਹੋਣਾ ਨੇ ਪੰਜਾਬ ਦੇ ਮਸਲਿਆਂ ਬਾਰੇ ਜਿਹੜੀ ਗੱਲ ਕੀਤੀ ਆ, ਇਹ ਕੁਛ ਬਦਲਿਆ ਜਿਹੜਾ ਲੱਗਦਾ ਆ ਕਿ ਇੱਕ ਨਵਾਂ ਕੰਮ ਹੋਇਆ ਕਿ ਜਿਹੜੇ ਮਸਲੇ ਚੱਕਣੇ ਸ਼ੁਰੂ ਹੋਏ ਆ। ਬਿਲਕੁਲ, ਐਕਚੁਅਲੀ ਨਾ ਜੀ ਇਉਂ ਲੱਗ ਰਿਹਾ ਕਿ ਪੰਜਾਬ ਤੋਂ ਜਿਹੜੇ ਚੁਣੇ ਗਏ ਮੈਂਬਰ ਪਾਰਲੀਮੈਂਟ ਨੇ ਉਹ ਪਹਿਲੀ ਵਾਰੀ ਰੜਕਣੇ ਸ਼ੁਰੂ ਹੋਏ ਨੇ ਕਿ ਹਾਂ ਇਹ ਵੀ ਹੈਗੇ ਨੇ ਜਿਹੜੇ, ਨਹੀਂ ਤਾਂ ਹੁਣ ਤੱਕ ਤਾਂ ਪਹਿਲਾਂ ਇਹ ਗੱਲ ਮਸ਼ਹੂਰ ਹੁੰਦੀ ਸੀ ਕਿ ਅਕਾਲੀ ਦਲ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਇੱਕੋ ਟਾਈਮ ਮੂੰਹ ਖੋਲਦੇ ਨੇ ਜਦੋਂ ਉਹਨਾਂ ਨੇ ਵਾਸੀ ਲੈਣੀ ਹੁੰਦੀ ਹੈ, ਬੋਲਦੇ ਨਹੀਂ ਗਏ। ਇਹਨਾਂ ਮਸਲਿਆਂ ਦੇ ਉੱਤੇ ਪਹਿਲੀ ਵਾਰ ਲੱਗਿਆ ਜੀ ਕਿ ਕੁਛ ਜਿਹੜਾ ਬੋਲਣ ਲੱਗੇ ਨੇ ਔਰ ਆਮ ਭਾਸ਼ਾ ਦੇ ਵਿੱਚ ਗੱਲ ਕਰਨ ਲੱਗੇ ਨੇ, ਜਿਹੜੀ ਕਿ ਉੱਥੇ ਮੈਂਬਰ ਪਾਰਲੀਮੈਂਟ ਨੂੰ ਹੀ ਸਮਝ ਨਹੀਂ ਆ ਰਹੀ, ਬਲਕਿ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਸਮਝ ਜਿਹੜੀ ਆ ਉਹ ਆਉਣ ਲੱਗੀ ਕਿ ਆਹ ਤਰੀਕੇ ਹੁੰਦੇ ਨੇ ਮਸਲੇ ਜਿਹੜੇ ਚੁੱਕਣ ਵਾਲੇ। ਭਗਵੰਤ ਮਾਨ ਹੋਰਾਂ ਦਾ ਇੱਕ ਆਪਣਾ ਸਟਾਈਲ ਹੈ, ਇੱਕ ਸਟਾਈਲ ਜਿਹੜਾ ਉਹ ਕਰਦੇ ਰਹੇ ਨੇ, ਜੋ ਉਹ ਇੱਥੇ ਕਾਮੇਡੀ ਦੇ ਵਿੱਚ ਆਏ ਨੇ ਉਹ ਸਟਾਈਲ ਜਿਹੜਾ ਜੀ ਉਹਨਾਂ ਨੇ ਹੁਣ ਤਬਦੀਲ ਕੀਤਾ ਜੀ ਪਾਰਲੀਮੈਂਟ ਦੇ ਵਿੱਚ, ਜਿਹੜੀ ਕਿ ਲੋਕਾਂ ਨੂੰ ਗੱਲ ਜਿਹੜੀ ਆ ਉਹ ਸਮਝ ਵੀ ਆਈ ਹੈ। ਉਹਨਾਂ ਨੇ ਇਹ ਕਿਹਾ ਕਿ ਭਾਸ਼ਣ ਕਰਨੇ ਛੱਡਣੇ ਚਾਹੀਦੇ ਨੇ, ਹੁਣ ਕੰਮ ਕਰਨ ਦੀ ਜ਼ਰੂਰਤ ਹੈ। ਉਹ ਕਹਿੰਦੇ ਜਿਹੜੇ ਰਾਸ਼ਟਰਪਤੀ ਦਾ ਭਾਸ਼ਣ ਹੈ ਉਹ ਬਿਲਕੁਲ ਘੜਿਆ ਘੜਾਇਆ ਉੱਦਾਂ ਦਾ ਹੀ ਹੁੰਦਾ ਜਿਵੇਂ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਦਾ ਭਾਸ਼ਣ ਹੁੰਦਾ। ਉਹ ਕਹਿੰਦੇ ਜਿਹੜੇ ਲਾਲ ਕਿਲ੍ਹੇ ਦੇ ਉੱਤੇ ਕਬੂਤਰ ਬਹਿੰਦੇ ਨੇ ਹੁਣ ਤਾਂ ਉਹਨਾਂ ਨੂੰ ਵੀ ਪ੍ਰਧਾਨ ਮੰਤਰੀ ਦੇ ਭਾਸ਼ਣ ਯਾਦ ਹੋ ਗਏ ਕਿ ਇਸ ਲਾਈਨ ਦੇ ਉੱਤੇ ਕੀ ਕਹਿਣਾ, ਇਸ ਤੇ ਕੀ ਕਹਿਣਾ, ਤੇ ਮੁੜ ਕੇ ਲੋਕਾਂ ਨੇ ਤਾੜੀਆਂ ਜਿਹੜੀਆਂ ਨੇ ਉਹ ਮਾਰ ਦੇਣੀਆਂ ਨੇ, ਸਾਰਿਆਂ ਨੇ ਘਰੋਂ ਘਰੀ ਚਲੇ ਜਾਣਾ। ਉਹਨਾਂ ਨੇ ਇਹ ਵੀ ਗੱਲ ਇਹਦੇ ਚੁੱਕੀ ਜਿਹੜੀ ਜੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਲੋਕਾਂ ਤੋਂ 60 ਮਹੀਨੇ ਮੰਗਦੀ ਸੀ, ਪਰ ਹੁਣ ਉਹ ਕਹਿੰਦੀ ਹੈ ਕਿ 2022 ਤੱਕ ਟਾਇਲਟ ਜਿਹੜੀਆਂ ਨੇ ਉਹ ਸਾਰੀਆਂ ਬਣਾਤੀਆਂ ਜਾਣਗੀਆਂ। ਉਹ ਕਹਿੰਦੇ ਏਦਾਂ ਮੰਗ ਰਹੀ ਹੈ ਜਿਵੇਂ 22 ਤੱਕ ਉਹਨੇ ਰਾਜ ਕਰਨਾ ਹੋਵੇ ਭਾਰਤੀ ਜਨਤਾ ਪਾਰਟੀ ਨੇ, ਕੋਈ ਹੋਰ ਸਰਕਾਰ ਹੀ ਨਹੀਂ ਹੈ।
ਦਿੱਲੀ ਦਾ ਜਿਹੜਾ ਮਸਲਾ, ਦਿੱਲੀ ਦੀ ਬਿਜਲੀ ਦਾ ਮਸਲਾ, ਉਹਨਾਂ ਨੇ ਇਹ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਤਾਂ ਸਿੱਖ ਗਏ ਹਾਂ ਕਿ ਬਿਜਲੀ ਤੋਂ ਬਿਨਾਂ ਕਿਵੇਂ ਜੀਣਾ, ਕਿਉਂਕਿ ਸਾਨੂੰ ਅਕਾਲੀ ਸਰਕਾਰ ਨੇ ਸਿਖਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਦਾ ਨਾਮ ਤਾਂ ਪ੍ਰਕਾਸ਼ ਹੈ, ਪਰ ਹਨੇਰਾ ਪੰਜਾਬ ਦੇ ਵਿੱਚ ਛਾਇਆ ਰਹਿੰਦਾ। ਉਹ ਕਹਿੰਦੇ ਪੰਜਾਬ ਦੀ ਗੱਲ ਤਾਂ ਅਸੀਂ ਸਹਿ ਲਈ, ਪਰ ਜਿਹੜਾ ਮੁਲਕ ਦਾ ਦਿਲ ਹੈ ਦਿੱਲੀ, ਉਹਦੇ ਨਾਲ ਤਾਂ ਐਡਾ ਧੱਕਾ ਜਿਹੜਾ ਉਹ ਨਾ ਕਰੋ ਕਿ ਇੱਥੇ ਬਿਜਲੀ ਦਾ ਮਸਲਾ ਜਿਹੜਾ ਉਹ ਇਸ ਵੇਲੇ ਉਲਝਿਆ ਹੋਇਆ। ਉਹਨਾਂ ਨੇ ਕਿਹਾ ਕਿ MCD ਜਿਹੜੀ ਹੈ ਉੱਥੇ ਭਾਰਤੀ ਜਨਤਾ ਪਾਰਟੀ ਕਾਬਜ਼ ਹੈ, 7 ਮੈਂਬਰ ਪਾਰਲੀਮੈਂਟ ਉਹਦੇ ਚੁਣੇ ਨੇ। ਜਿਹੜਾ LG ਹੈ, ਜਿਹੜਾ ਲੈਫਟੀਨੈਂਟ ਗਵਰਨਰ ਹੈ, ਉਹ ਕੇਂਦਰ ਦੀ ਸਰਕਾਰ ਦੇ ਅੰਡਰ ਹੈ ਤੇ ਬਿਜਲੀ ਦਾ ਮਸਲਾ ਫੇਰ ਵੀ ਹੱਲ ਨਹੀਂ ਹੋ ਰਿਹਾ ਜੀ। ਇਹ ਉਹਨਾਂ ਦਾ ਇੱਕ ਨਵੇਕਲਾ ਤਰੀਕਾ ਸੀਗਾ। ਔਰ ਜਿਹੜੇ ਵਿਰੋਧੀ ਧਿਰ ਦੇ ਵਿੱਚ ਬੈਠੇ ਕਾਂਗਰਸੀ ਹੈ ਜੀ, ਸਾਰਿਆਂ ਨੇ ਉਹਨਾਂ ਨੇ ਵੀ ਮੇਜ਼ ਥਪਥਪਾ ਕੇ ਉਹਨਾਂ ਦੀ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਮਦਦ ਕੀਤੀ ਜਦੋਂ ਇਹ ਮਸਲੇ ਉਹਨਾਂ ਨੇ ਉਠਾਏ। ਜੀ ਤੇ ਬਿਲਕੁਲ, ਜਿਵੇਂ ਆਪਾਂ ਉੱਥੇ ਦੀ ਪਾਰਲੀਮੈਂਟ ਦੀ ਗੱਲ ਕਰਦੇ ਹਾਂ ਤੇ ਜਿਵੇਂ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਆ ਉਹ ਵਿਰੋਧੀ ਪਾਰਟੀ ਸੀਗੀ ਤੇ ਉਸ ਵੇਲੇ ਇੱਕ ਦੂਸਰੇ ਤੇ ਇਲਜ਼ਾਮ ਲਾ ਕੇ ਸਰ ਜਾਂਦਾ ਸੀਗਾ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਉੱਥੇ ਜਾ ਕੇ ਜਿਹੜਾ ਡਰੱਗ ਦਾ ਮਸਲਾ ਆ ਬੜੇ ਚੰਗੇ ਢੰਗ ਨਾਲ ਚੱਕਿਆ ਆ। ਇਹ ਵੀ ਲੱਗਦਾ ਕਿ ਬੜੀ ਚੰਗੀ ਸ਼ੁਰੂਆਤ ਹੋਈ ਆ ਪੰਜਾਬ ਲਈ। ਕੋਈ ਸ਼ੱਕ ਨਹੀਂ ਹੈ ਜੀ, ਕਿਉਂਕਿ ਜਿਹੜੀ ਇਹ ਲੋਕ ਸਭਾ ਦੀ ਕਾਰਵਾਈ ਸੀ ਉਹ ਨਾਲੋਂ ਨਾਲ ਜਿਹੜੀ ਦੇਖੀ ਆ ਜਿੰਨੇ ਤਰੀਕੇ ਦੇ ਨਾਲ, ਜਿਹੜੇ ਸਟਾਈਲ ਦੇ ਨਾਲ, ਕਿਉਂਕਿ ਇੱਕ ਗੱਲ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਪਤਾ ਨਾ ਜੀ ਕਿ ਉਹਨਾਂ ਕੋਲੇ ਫੈਕਟਸ ਐਂਡ ਫਿਗਰਸ ਬਹੁਤ ਨੇ, ਔਰ ਉਹ ਉਹਨਾਂ ਲੋਕਾਂ ਦੇ ਵਿੱਚੋਂ ਨਹੀਂ ਹੈਗੇ ਜੀ ਜਿਹੜੇ ਐਵੇਂ ਬੇਥਵੀਆਂ ਦੀਆਂ ਮਾਰ ਜਾਣ, ਜਿਵੇਂ ਕੱਲ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੇ ਮਾਰੀਆਂ ਨੇ ਪਾਰਲੀਮੈਂਟ ਦੇ ਵਿੱਚ। ਉਹਨਾਂ ਨੇ ਇਹ ਬੜੇ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਮਸਲਾ ਔਰ ਇਹ ਆਖਿਆ ਕਿ ਤੁਸੀਂ ਇਹ ਨਾ ਕਹੋ ਕਿ ਪੰਜਾਬ ਦਾ ਮਸਲਾ ਹੈ। ਉਹਨਾਂ ਨੇ ਕਿਹਾ ਕਿ ਇਹ ਅੱਗੇ ਤੋਂ ਅੱਗੇ ਜਿਹੜੀ ਡਰੱਗ ਹੈ ਉਹ ਬਾਕੀ ਸੂਬਿਆਂ ਦੇ ਵਿੱਚ ਵੀ ਜਾ ਰਹੀ ਹੈ ਔਰ ਚਲੀ ਜਾਣੀ ਹੈ। ਉਹਨਾਂ ਨੇ ਇਹਦੇ ਵਿੱਚ ਇੱਕ ਵਾਰੀ ਫਿਰ ਵਿਡੋ ਕਾਲੋਨੀ ਜਿਹੜੀ ਮਕਬੂਲਪੁਰਾ ਦੀ ਪੈਂਦੀ ਹੈ, ਉਹਨਾਂ ਨੇ ਕਿਹਾ ਕਿ ਮੇਰੀ ਕੌਂਸਟੀਚੁਐਂਸੀ ਦੇ ਵਿੱਚ ਇਹ ਪੈਂਦਾ, ਜਿੱਥੇ ਕਿ ਵਿਧਵਾਵਾਂ ਰਹਿੰਦੀਆਂ ਨੇ ਜਿਨ੍ਹਾਂ ਦੇ ਹਸਬੈਂਡ ਜਿਹੜੇ ਨੇ ਉਹ ਇਸ ਦੁਨੀਆ ਤੋਂ ਡਰੱਗ ਦੀ ਵਜ੍ਹਾ ਕਰਕੇ ਤੁਰ ਗਏ ਨੇ। ਉਹਨਾਂ ਨੇ ਇਹ ਗੱਲ ਆਖੀ ਕਿ ਇਹੋ ਜਿਹੀਆਂ ਵਿਡੋ ਕਾਲੋਨੀ ਜਿਹੜੀਆਂ ਨੇ ਹੋਰ ਵੀ ਕਈ ਥਾਵਾਂ ਦੇ ਉੱਤੇ ਆਉਣਗੀਆਂ ਜੇ ਇਹਦੇ ਉੱਤੇ ਗੰਭੀਰਤਾ ਦੇ ਨਾਲ ਨਾ ਸੋਚਿਆ ਗਿਆ। ਉਹਨਾਂ ਨੇ ਇਹ ਵੀ ਇਸ ਪੱਖੋਂ ਵੀ ਸਰਕਾਰ ਦੀ ਜਿਹੜੀ ਹੈ ਜੀ ਉਹ ਖਿਚਾਈ ਕੀਤੀ ਕਿ ਪੰਜਾਬ ਦੀ ਸਰਕਾਰ ਜਿਹੜੀ ਹੈ ਅਜੇ ਵੀ ਸੀਰੀਅਸਲੀ ਨਹੀਂ ਲੈ ਰਹੀ। ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ, ਉਹਨਾਂ ਨੇ ਵੀ ਇਸ ਮਸਲੇ ਨੂੰ ਆਪਣੇ ਤਰੀਕੇ ਦੇ ਨਾਲ ਉਠਾਇਆ ਔਰ ਇਹ ਆਖਿਆ ਕਿ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨਸ਼ਾ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ ਜਾਂ ਥਾਣਿਆਂ ਦੇ ਅੰਦਰ ਡੱਕ ਦੇਣ ਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਲੋਕ ਫੜੇ ਜਾ ਰਹੇ ਨੇ ਉਹਨਾਂ ਨੂੰ ਤਾਂ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੈ, ਉਹਨਾਂ ਨੂੰ ਤਾਂ ਕਾਉਂਸਲਿੰਗ ਦੀ ਜ਼ਰੂਰਤ ਹੈ। ਥਾਣਿਆਂ 'ਚ ਡੱਕ ਕੇ ਜੇ ਡੱਕਣਾ ਹੀ ਹੈ ਕਿਸੇ ਨੂੰ ਤਾਂ ਜਿਹੜੇ ਡਰੱਗ ਵੇਚਣ ਵਾਲੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਡੱਕਿਆ ਜਾਵੇ। ਸੋ ਇਹ ਜਿਹੜਾ ਮਸਲਾ ਸੀਗਾ ਜੀ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਉੱਠਿਆ, ਜੋ ਕਿ ਉੱਠਣਾ ਚਾਹੀਦਾ ਸੀਗਾ। ਇਹਦੇ ਵਿੱਚੋਂ ਕੀ ਨਿਕਲਦਾ ਜੀ ਉਹ ਦੇਖਦੇ ਹਾਂ ਜੀ। ਜੀ ਤੇ ਅੱਗੇ ਜਿਵੇਂ ਪੰਜਾਬ ਸਰਕਾਰ ਦੇ ਵਿੱਚ ਵੀ ਕਾਫੀ ਬਦਲੀ ਹੋਈ ਆ, ਜਿਹੜੇ ਅਹੁਦੇ ਆ ਇੱਧਰ ਉੱਧਰ ਹੋਏ ਆ ਤੇ ਪੰਜਾਬ ਦਾ ਜਿਹੜਾ ਸਿੱਖਿਆ ਮੰਤਰੀ ਆ ਉਹ ਵੀ ਕਹਿੰਦੇ ਵੀ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਆ। ਜੀ ਪੜ੍ਹਿਆ ਲਿਖਿਆ ਪਹਿਲੀ ਵਾਰੀ ਜਿਹੜਾ ਤਕਰੀਬਨ ਇਹ ਕਹਿ ਲਓ ਜੀ ਆਇਆ ਹੁਣ ਥੋੜੇ ਜਿਹੇ ਵਕਫੇ ਦੇ ਦੌਰਾਨ ਜੇਕਰ ਦੇਖੀਏ ਤਾਂ ਇੱਕ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਮੈਂ ਪੜ੍ਹ ਰਿਹਾ ਸੀਗਾ ਕਿ ਜਥੇਦਾਰ ਤੋਤਾ ਸਿੰਘ ਹੋਰਾਂ ਨੇ ਨਾਂਹ ਕਰ ਦਿੱਤੀ ਕਿ ਮੈਂ ਸਿੱਖਿਆ ਮੰਤਰਾਲਾ ਨਹੀਂ ਲੈਣਾ, ਕਿਉਂਕਿ ਪਿਛਲੀ ਵਾਰ ਉਹਨਾਂ ਦੀ ਕਿਰਕਰੀ ਹੋਈ ਸੀ। ਜਥੇਦਾਰ ਸਾਹਿਬ ਦੀ ਤਾਂ ਕਿਰਕਰੀ ਉਨੀ ਨਹੀਂ ਹੋਈ ਜਿੰਨੀ ਪੰਜਾਬ ਦੀ ਕਿਰਕਰੀ ਜਿਹੜੀ ਆ ਹੋਈ ਹੈ। ਸ਼ੁਕਰ ਹੈ ਜੀ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਸਿੱਖਿਆ ਮੰਤਰਾਲਾ ਨਹੀਂ ਲੈਣਾ, ਨਹੀਂ ਤਾਂ ਫਿਰ ਉਹ ਪੰਜਾਬੀ ਦੀ ਕਹਾਵਤ ਹੋ ਜਾਣੀ ਸੀ ਕਿ ਨੱਕ ਨਾ ਲਾ ਕੇ ਗੱਲ ਨਾ ਲਾ ਲਿਆ। ਜਿਹੜੇ ਸਿਕੰਦਰ ਸਿੰਘ ਮਲੂਕਾ ਹੋਰੀ ਨੇ ਉਹਨਾਂ ਤੋਂ ਇਹ ਮਹਿਕਮਾ ਵਾਪਸ ਆ ਗਿਆ, ਜਿਨ੍ਹਾਂ ਨੂੰ ਪੰਚਾਇਤੀ ਮਹਿਕਮਾ ਜਿਹੜਾ ਜੀ ਉਹ ਦੇ ਦਿੱਤਾ ਗਿਆ, ਪੇਂਡੂ ਵਿਕਾਸ ਤੇ ਪੰਚਾਇਤੀ, ਜਿਹੜਾ ਕਿ ਸੁਰਜੀਤ ਸਿੰਘ ਰੱਖੜਾ ਹੋਰਾਂ ਦੇ ਕੋਲੇ ਸੀਗਾ ਜੀ। ਔਰ ਜਿਹੜੇ ਦਲਜੀਤ ਸਿੰਘ ਚੀਮਾ ਨੇ ਉਹਨਾਂ ਨੂੰ ਨਵੇਂ ਸਿੱਖਿਆ ਮੰਤਰੀ ਬਣਾਇਆ ਗਿਆ। ਉਹਨਾਂ ਨੇ ਮੈਡੀਕਲ ਕੀਤਾ ਹੋਇਆ, MBBS ਨੇ। ਉਹ ਚੰਗੀ ਗੱਲ ਹੈ ਜੀ, ਦੇਖਦੇ ਹਾਂ ਇਹ ਮਹਿਕਮਾ ਉਹਨਾਂ ਦੇ ਕੋਲੇ ਆਇਆ, ਨਹੀਂ ਤਾਂ ਖੱਖਰੀਆਂ ਕਰੇਲੇ ਹੋਇਆ ਪਿਆ ਜਿਹੜਾ ਇਹ ਮਹਿਕਮਾ ਹੈ। ਉਹਦੇ ਵਿੱਚ ਦੇਖਦੇ ਹਾਂ ਕੋਈ ਨਵੀਂ ਜਿਹੜੀ ਸਾਹ ਨੇ ਉਹ ਆਉਂਦੇ ਨੇ ਜਾਂ ਨਹੀਂ। ਇੱਥੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਪਰ ਵੀ ਥੋੜੇ ਕੁਤਰੇ ਗਏ ਨੇ। ਉਹਨਾਂ ਕੋਲੋਂ NRI ਜਿਹੜਾ ਮਹਿਕਮਾ ਦੀ ਉਹ ਲੈ ਲਿਆ ਗਿਆ। ਉਹਨਾਂ ਕੋਲੇ 4 ਮਹਿਕਮੇ ਨਹੀਂ ਸੀਗੇ, ਹੁਣ 3 ਰਹਿ ਗਏ ਨੇ। ਜਥੇਦਾਰ ਤੋਤਾ ਸਿੰਘ ਉਹਨਾਂ ਨੂੰ ਇਹ ਮਹਿਕਮਾ ਜਿਹੜਾ ਜੀ ਖੇਤੀਬਾੜੀ ਦੇ ਮਹਿਕਮੇ ਦੇ ਨਾਲ ਦਿੱਤਾ ਗਿਆ। ਇਹ ਹੁਣ ਵੇਖਣ ਵਾਲੀ ਗੱਲ ਹੈ ਜੀ ਕਿ ਪਤਾ ਨਹੀਂ ਬਿਕਰਮ ਸਿੰਘ ਮਜੀਠੀਆ ਹੋਰੀ NRI ਪਾਪੂਲਰ ਨਹੀਂ ਰਹੇ ਤੇ ਤੋਤਾ ਸਿੰਘ ਹੋਰੀ ਕੀ ਇੰਨੇ ਪਾਪੂਲਰ ਨੇ ਜਿਹਦੇ ਕਰਕੇ ਉਹਨਾਂ ਨੂੰ ਇਹ ਮਹਿਕਮਾ ਦੇ ਦਿੱਤਾ ਗਿਆ। ਲੱਗਦਾ ਇਹ ਹੈ ਜੀ ਕਿ ਕੁਝ ਤਬਦੀਲੀ ਜਿਹੜੀ NRI ਵਾਲੇ ਮਾਮਲੇ ਦੇ ਵਿੱਚ ਸਰਕਾਰ ਸੋਚ ਰਹੀ ਹੈ। ਉਹਨੂੰ ਪਤਾ ਹੈ ਕਿ NRI ਜਿਹੜੇ ਨੇ ਉਹਦੇ ਅਗੇਂਸਟ ਭੁਗਤੇ ਨੇ ਵੱਡੀ ਗਿਣਤੀ ਦੇ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ, ਪਰ ਤੋਤਾ ਸਿੰਘ ਉਹਨਾਂ ਨੂੰ ਲਾ ਕੇ ਕੀ ਉਹ ਜਿਹੜੇ NRI ਨੇ ਉਹਨਾਂ ਦਾ
ਭਰੋਸਾ ਵਾਪਸ ਲੈ ਆਊਗੀ ਜੀ, ਇਹ ਸੋਚਣ ਵਾਲੀ ਗੱਲ ਹੈ। ਜਨਮੇਜਾ ਸਿੰਘ ਸੇਖੋ ਹੋਰਾਂ ਦਾ ਮਹਿਕਮਾ ਵੀ ਤਬਦੀਲ ਕੀਤਾ ਗਿਆ ਔਰ ਸ਼ਰਨਜੀਤ ਸਿੰਘ ਢਿੱਲੋਂ ਹੋਰਾਂ ਦਾ ਮਹਿਕਮਾ ਵੀ ਤਬਦੀਲ ਜਿਹੜਾ ਜੀ ਉਹ ਕੀਤਾ ਗਿਆ। ਸੋਹਣ ਸਿੰਘ ਠੰਡਲ ਹੋਰਾਂ ਨੂੰ ਜੇਲ੍ਹਾਂ ਦਾ ਮਹਿਕਮਾ ਜਿਹੜਾ ਜੀ ਉਹ ਦਿੱਤਾ ਗਿਆ ਔਰ ਜਿਹੜੇ ਤਿੰਨੇ ਦੇ ਤਿੰਨੇ ਨਵੇਂ ਨੇ ਜੀ ਉਹਨਾਂ ਨੇ ਆਪਣਾ ਕੰਮਕਾਰ ਸੰਭਾਲ ਲਿਆ ਜੀ। ਤੇ ਅੱਗੇ ਜੀ ਬੜੀ ਮੰਦਭਾਗੀ ਘਟਨਾ ਘਟੀ ਸੀ ਵਿਦਿਆਰਥੀਆਂ ਦੀ ਤੇ ਉਹਨਾਂ ਦੀਆਂ ਲਾਸ਼ਾਂ ਲੱਭਣ ਦਾ ਕੰਮ ਚੱਲਿਆ ਸੀਗਾ, ਤੇ ਕੀ ਉਹ ਸਾਰੀਆਂ ਲਾਸ਼ਾਂ ਲੱਭ ਲਈਆਂ ਗਈਆਂ? ਨਹੀਂ ਜੀ, ਲਾਸ਼ਾਂ ਜਿਹੜੀਆਂ ਨੇ ਅਜੇ ਵੀ ਜਿਹੜੀਆਂ 19 ਨੇ ਉਹ ਨਹੀਂ ਲੱਭੀਆਂ ਜੀ। ਇੱਕ ਲਾਸ਼ ਜਿਹੜੀ ਹੋਰ ਹੈ ਉਹ ਰਾਤ ਲੱਭੀ ਹੈ। ਹੁਣ ਜਦੋਂ ਇਹ ਲਾਸ਼ਾਂ ਜਿਹੜੀਆਂ ਜੀ ਉਹ ਲੱਭਣਗੀਆਂ ਤਾਂ ਨਿਰਸੰਦੇਹ, ਕਿਉਂਕਿ ਜਿੰਨੀ ਦੇਰ ਹੋ ਗਈ ਹੈ ਜੀ ਇਹਨਾਂ ਦਾ ਹਾਲਾਤ ਜਿਹੜੀ ਹੈ ਜੀ ਉਹ ਬਹੁਤ ਮੰਦੀ ਹੋਊਗੀ। ਮੇਰਾ ਖਿਆਲ ਜਿਹੜੀਆਂ ਜੀ ਫੁੱਲ ਕੇ ਆਉਣਗੀਆਂ ਤੇ ਇਹ ਤੁਸੀਂ ਕਹਿ ਸਕਦੇ ਹੋ ਕਿ ਅੱਧ ਗਲੀਆਂ ਲਾਸ਼ਾਂ ਜਿਹੜੀਆਂ ਨੇ ਉਹ ਲੱਭਣਗੀਆਂ। ਕੋਸ਼ਿਸ਼ਾਂ ਜਿਹੜੀਆਂ ਨੇ ਉਹ ਨਿਰੰਤਰ ਜਾਰੀ ਰਹੇ। ਤੁਸੀਂ ਸੋਚ ਸਕਦੇ ਹੋ ਕਿ ਜਿਹੜੇ ਉੱਥੇ ਪੇਰੈਂਟਸ ਬੈਠੇ ਨੇ ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਕਿਹੋ ਜਿਹੇ ਹੋਣਗੇ। ਮੰਡੀ ਦੇ ਵਿੱਚ ਵਾਪਰੇ ਇਸ ਹਾਦਸੇ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵਾਪਰਿਆ ਸੀ, 24 ਲੋਕ ਜਿਹੜੇ ਉਹ ਮੌਤ ਦੇ ਮੂੰਹ ਜਾ ਪਏ ਸਨ। ਇਹਦੇ ਵਿੱਚ 23 ਵਿਦਿਆਰਥੀ ਸਨ ਤੇ ਇੱਕ ਗਾਈਡ ਜਿਹੜਾ ਸੀਗਾ ਜੀ ਉਹ ਇਹਦੇ ਵਿੱਚ ਜਿਹੜਾ ਸੀਗਾ ਰੁੜ ਗਿਆ ਸੀਗਾ ਪਾਣੀ ਦੇ ਵਿੱਚ, ਇੱਕਦਮ ਪਾਣੀ ਜਿਹੜਾ ਛੱਡਿਆ ਗਿਆ ਸੀਗਾ ਜੀ। ਪੁਲਿਸ ਨੇ ਹੁਣ ਜਿਹੜਾ ਅੜਿੱਕੇ ਲਿਆਂਦਾ ਜੀ ਤੋਤੀ ਸਰਪੰਚ ਬਾਰੇ ਜ਼ਰੂਰ ਦੱਸੋ। ਤੋਤੀ ਸਰਪੰਚ ਬੜਾ ਫੇਮਸ ਹੋਇਆ ਸੀਗਾ ਜੀ। ਜਿਹੜੀਆਂ 2012 ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਜੀ, ਉਦੋਂ ਐਨ ਪਹਿਲਾਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ, ਉਹਨੇ ਇੱਕ ਕੁੜੀ ਨੂੰ ਥੱਪੜ ਕੱਟ ਮਾਰਿਆ ਸੀ ਔਰ ਇਹ ਜਿਹੜਾ ਸੀਗਾ ਜੀ ਮਾਮਲਾ ਉਦੋਂ ਕੈਦ ਹੋ ਗਿਆ ਸੀਗਾ ਵੀਡੀਓ ਦੇ ਉੱਤੇ ਔਰ ਇਹ ਵੀਡੀਓ ਕਲਿੱਪ ਜਿਹੜਾ ਸੀਗਾ ਬਹੁਤ ਦੂਰ ਤੱਕ ਫੈਲਦਾ ਰਿਹਾ। ਅੱਜ ਵੀ ਅਕਸਰ ਇਹ ਚੱਲਦਾ ਤੋਤੀ ਸਰਪੰਚ ਵਾਲਾ ਜਿਹੜਾ ਜੀ। ਹੁਣ ਤੋਤੀ ਸਰਪੰਚ ਨੇ ਹੱਥ ਪਾ ਲਿਆ ਜੀ। ਉਦੋਂ ਨਾ ਤਾਂ ਇਹਨੂੰ ਨੱਥ ਪਾਈ ਸਰਕਾਰ ਨੇ, ਨਾ ਪੁਲਿਸ ਨੇ ਜਿਹੜੀ ਸੀ ਉਹ ਨੱਥ ਪਾਈ। ਕੁੜੀ ਡਰਾ ਲਈ ਗਈ, ਧਮਕਾ ਲਈ ਗਈ, ਜਿਵੇਂ ਵੀ ਹੋਇਆ ਉਹਨੇ ਮਾਮਲਾ ਪੁਲਿਸ ਤੱਕ ਜਿਹੜਾ ਸੀਗਾ ਉਹ ਨਹੀਂ ਸੀ ਲਿਆਂਦਾ। ਨਾ ਪੁਲਿਸ ਨੇ ਇਹ ਸੋਚਿਆ ਕਿ ਵੀਡੀਓ ਕਲਿੱਪ ਹੈ ਤਾਂ ਇਹਦੇ ਉੱਤੇ ਮਾਮਲਾ ਜਿਹੜਾ ਦਰਜ ਕੀਤਾ ਜਾਵੇ। ਸੋ ਇਹ ਜਿਹੜਾ ਬਲਵਿੰਦਰ ਸਿੰਘ ਤੋਤੀ ਸਰਪੰਚ ਹੈ, ਤੋਤੀ ਕਰਕੇ ਜਿਹੜਾ ਜਾਣਿਆ ਜਾਂਦਾ ਜੀ, ਇਹ ਦੌਲੇ ਪਿੰਡ ਦਾ ਸਰਪੰਚ ਹੈ। ਹੁਣ ਉਹਨੇ ਇੱਕ SDO ਜਿਹੜਾ ਜੀ ਉਹਦੇ ਥੱਪੜ ਕੱਢ ਮਾਰਿਆ, ਜਿਵੇਂ ਉਹਨੇ ਉਦੋਂ ਕੁੜੀ ਦੇ ਮਾਰ ਦਿੱਤਾ ਸੀਗਾ ਜੀ। ਮੰਗਤ ਰਾਏ ਸ਼ਰਮਾ ਹੈ ਜੀ ਇਹ ਜਿਹੜਾ ਆਫਿਸਰ ਹੈ ਜਿਹਦੇ ਇਹ ਹੁਣ ਥੱਪੜ ਜਿਹੜਾ ਤੋਤੀ ਸਰਪੰਚ ਨੇ ਮਾਰਿਆ। ਔਰ ਜਿਹੜਾ ਇਹ ਪੁਲਿਸ ਨੇ ਹੁਣ ਮਾਮਲਾ ਜਿਹੜਾ ਜੀ ਉਹ ਦਰਜ ਕਰ ਲਿਆ ਔਰ ਤੋਤੀ ਸਰਪੰਚ ਜਿਹੜਾ ਜੀ ਉਹ ਫੜਿਆ ਗਿਆ। ਪੁਲਿਸ ਨੇ ਇਸ ਵੇਲੇ ਕਾਬੂ ਦੇ ਵਿੱਚ ਹੈ। 24 ਤਰੀਕ ਤੱਕ ਉਹਨੂੰ ਹਿਰਾਸਤ ਦੇ ਵਿੱਚ ਭੇਜਿਆ ਗਿਆ ਤੋਤੀ ਸਰਪੰਚ ਨੂੰ। ਦੇਖਦੇ ਆ ਜੀ ਕਿ ਕਦੇ ਨਾ ਕਦੇ ਤਾਂ ਜਿਹੜਾ ਕਾਬੂ ਆਉਣਾ ਹੀ ਸੀਗਾ। ਉਹਨੇ ਜਿਹੜੇ ਤਰੀਕੇ ਦੇ ਨਾਲ ਇਹਦਾ ਹੱਥ ਜਿਹੜਾ ਜੀ ਉਹ ਪਿਆ ਹੋਇਆ ਸੀਗਾ। ਅਕਸਰ ਹੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਕੋਈ ਨਾ ਕੋਈ ਇਹੋ ਜਿਹੇ ਬੰਦੇ ਜਿਹੜੇ ਨਾ ਜੀ ਵੱਖ-ਵੱਖ ਥਾਵਾਂ ਦੇ ਉੱਤੇ ਰੱਖਦੀਆਂ ਨੇ ਤਾਂ ਕਿ ਸਮੇਂ-ਸਮੇਂ ਸਿਰ ਜੇ ਕਿਸੇ ਨੂੰ ਜ਼ਰੂਰਤ ਪਏ ਥੱਪੜ ਮਰਵਾਉਣ ਦੀ ਤਾਂ ਮਰਵਾਇਆ ਜਾ ਸਕੇ। ਜੀ ਬਿਲਕੁਲ। ਤੇ ਅੱਗੇ ਜੀ ਜਿਵੇਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੇ ਘਪਲੇ ਆ ਨਿਤ ਨਵੇਂ ਦਿਨ ਆ ਜਿਹੜੇ ਸਾਹਮਣੇ ਆਉਂਦੇ ਆ, ਤੇ ਜਿਹੜਾ ਮਨਰੇਗਾ ਫੰਡ ਦਾ ਜਿਹੜਾ 5 ਕਰੋੜ ਦਾ ਘਪਲਾ ਸਾਹਮਣੇ ਆਇਆ ਉਹਦੇ ਬਾਰੇ ਵੀ ਜ਼ਰੂਰ। ਇਹ ਜਿਹੜਾ ਮਨਰੇਗਾ ਜਿਹੜਾ ਫੰਡ ਹੈ ਜੀ, ਇਹ ਇੱਥੇ ਜਿਹੜਾ ਮਹਾਤਮਾ ਗਾਂਧੀ ਨਵ ਨਿਰਮਾਣ ਯੋਜਨਾ ਹੈ ਜੀ, ਉਹਦੇ ਤਹਿਤ ਜਿਹੜਾ ਪੈਸਾ ਆਉਂਦਾ ਜੀ, ਜਿਹੜਾ ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਨੇ ਜੀ ਉਹਨਾਂ ਨੂੰ ਮਜ਼ਦੂਰੀ ਜਿਹੜੀ ਆ ਜੀ ਗਰੰਟੀ ਯੋਜਨਾ ਜਿਹੜੀ ਆ ਜੀ ਉਹਦੇ ਤਹਿਤ ਦਿੱਤੀ ਜਾਂਦੀ ਹੈ। ਇਹ ਘਪਲਾ ਇੱਥੇ ਪਟਿਆਲੇ ਦੇ ਵਿੱਚ ਸਾਹਮਣੇ ਆਇਆ ਜੀ ਦੋ ਥਾਵਾਂ ਦੇ ਉੱਤੇ। ਇੱਕ ਤਾਂ ਜਿਹੜੇ ਕੈਬਨਿਟ ਮੰਤਰੀ ਨੇ ਸੁਰਜੀਤ ਸਿੰਘ ਰੱਖੜਾ, ਉਹਦੇ ਹਲਕੇ ਸਮਾਣੀਏ ਦੇ ਵਿੱਚ ਜੀ। ਦੂਜਾ ਸ਼ਤਰਾਣਾ ਦੇ ਵਿੱਚ ਪੈਂਦਾ ਜੀ ਪਾਤੜਾ, ਉਹਦੀ ਅਕਾਲੀ ਦਲ ਦੇ ਕੋਲੇ ਸੀਟ ਹੈ ਜੀ। ਬੀਬੀ ਲੂੰਬਾ ਉੱਥੋਂ ਜਿਹੜੇ MLA ਨੇ ਉਹਨਾਂ ਦੇ ਹਲਕੇ ਦੇ ਵਿੱਚ ਇਹ ਤਕਰੀਬਨ 5 ਕਰੋੜ ਰੁਪਈਏ ਦਾ ਘਪਲਾ ਜਿਹੜਾ ਜੀ ਉਹ ਸਾਹਮਣੇ ਆਇਆ ਦੱਸੀ ਦਾ ਜੀ। ਇਹਦੇ ਵਿੱਚ ਇਹ ਪਤਾ ਲੱਗਿਆ ਜੀ ਕਿ ਜਿਹੜਾ ਕੇਂਦਰ ਤੇ ਪੰਜਾਬ ਦੇ ਪੰਚਾਇਤੀ ਰਾਜ ਵਿਭਾਗਾਂ ਨੂੰ ਸ਼ਿਕਾਇਤਾਂ ਜਿਹੜੀਆਂ ਨੇ ਉਹ ਆਈਆਂ ਨੇ ਕਿ 33 ਲੱਖ ਇੱਟਾਂ ਅਸਲ ਦੇ ਵਿੱਚ 37 ਰੁਪਏ ਪ੍ਰਤੀ ਘਰ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਬਿੱਲ ਸੀਗੇ ਉਹ 4500 ਰੁਪਏ ਦੇ ਹਿਸਾਬ ਦੇ ਨਾਲ ਲੈ ਲਏ ਗਏ। ਜਿਹੜੇ ਬੂਟੇ ਸੀ ਉਹਨਾਂ ਨੂੰ ਪਾਣੀ ਲਾਉਣ ਦੇ ਵਾਸਤੇ ਜਿਹੜੀਆਂ ਟੈਂਕੀਆਂ ਖਰੀਦੀਆਂ ਸੀਗੀਆਂ ਉਹਦਾ ਵੀ ਵੱਧ ਬਿੱਲ ਜਿਹੜਾ ਜੀ ਉਹ ਬਣਵਾ ਲਿਆ ਗਿਆ। BDPO ਪੱਧਰ ਜਿਹੜਾ ਅਧਿਕਾਰੀ ਹੈ ਜੀ ਉਹ ਇਹਦੀ ਨਿਗਰਾਨੀ ਰੱਖਦਾ ਹੈ ਤੇ ਇਹਦੇ ਉੱਤੇ ਸੁਰਜੀਤ ਸਿੰਘ ਰੱਖੜਾ ਉਹਨਾਂ ਨੇ ਉਹੀ ਗੱਲ ਜਿਹੜੀ ਹੈ ਜੀ ਉਹ ਕਹਿ ਦਿੱਤੀ ਹੈ ਜੀ ਇਹ ਤਾਂ BDPO ਦੀ ਨਿਗਰਾਨੀ ਜਿਹੜੀ ਹੁੰਦੀ ਆ। ਇਸ ਕਰਕੇ ਇਹ ਤਾਂ ਦੇਖਾਂਗੇ ਜੀ ਕਿ ਉਹਨੇ ਕਿਹਨੇ ਕੀਤੀ ਹੈ। ਜਿਹੜੀ ਪਟਿਆਲੇ ਦੀ ਪੁਲਿਸ ਹੈ ਉਹਨੇ ਇਹ ਗੱਲ ਮੰਨ ਲਈ ਹੈ ਕਿ ਹੁਣ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਉਹਦੇ ਕੋਲੇ ਆ, ਇਹਦੀ ਛਾਣਬੀਣ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਮੈਂ ਦੱਸਦਾ ਕਿ ਜਿਹੜੇ ਮੰਤਰੀ ਸਾਹਿਬਾਨ ਨੇ ਉਹਨਾਂ ਦੇ ਭਰਾ ਦੀਆਂ ਕਾਰਗੁਜ਼ਾਰੀਆਂ ਜਿਹੜੀਆਂ ਇੱਥੇ ਅਕਸਰ ਹੀ ਚਰਚਾ ਦਾ ਵਿਸ਼ਾ
ਬਣਦੀਆਂ ਰਹੀਆਂ ਨੇ ਇਸ ਹਲਕੇ ਦੇ ਵਿੱਚ ਤੇ ਕਿਵੇਂ ਆਦਮਬੋ ਵਾਲਾ ਜਿਹੜਾ ਜੀ ਰੋਲ ਉਹ ਨਿਭਾ ਰਿਹਾ ਹੈ। ਜੀ ਮਨਰੇਗਾ ਫੰਡ ਦੇ ਘਪਲੇ ਤੋਂ ਬਾਅਦ ਆਪਾਂ ਜਿਹੜੀ ਦੁਰਗਿਆਣਾ ਮੰਦਿਰ ਦਾ ਜਿਹੜਾ ਗਲਿਆਰੇ ਦੀ ਯੋਜਨਾ ਆ ਉਹਦੇ ਬਾਰੇ ਵੀ ਜ਼ਰੂਰ ਦੱਸੋ। ਜਿਹੜੀ ਦਰਬਾਰ ਸਾਹਿਬ ਗਲਿਆਰਾ ਯੋਜਨਾ ਦੀ ਉਹਦੇ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਉੱਥੇ ਦੁਆਰਾ ਜਿਹੜਾ ਸੀਗਾ ਜੀ ਉਹਦਾ ਢਾਹ ਢੇਰੀ ਕਰਕੇ ਉੱਥੇ ਨਵੇਂ ਜਿਹੜੇ ਬਾਜ਼ਾਰ ਨੇ, ਨਵੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਥਾਪਿਤ ਕੀਤੀਆਂ ਗਈਆਂ ਨੇ। ਇਹ ਸਾਕਾ ਨੀਲਾ ਤਖਤ ਤੋਂ ਬਾਅਦ ਜਿਹੜੀ ਗਲਿਆਰਾ ਯੋਜਨਾ ਸੀਗੀ ਇਹ ਬਣਾਈ ਗਈ ਸੀ। ਹੁਣ ਇਹ ਜਿਹੜੀ ਗਲਿਆਰਾ ਯੋਜਨਾ ਹੈ ਇਹ ਦੁਰਗਿਆਨਾ ਮੰਦਿਰ ਦਾ ਜਿਹੜਾ ਆਲਾ ਦੁਆਲਾ ਹੈ ਉਹਨੂੰ ਖੂਬਸੂਰਤ ਬਣਾਉਣ ਦੇ ਵਾਸਤੇ ਜਿਹੜੀ ਹੈ ਜੀ ਇਹ ਸ਼ੁਰੂ ਕੀਤੀ ਗਈ ਹੈ। 6700 ਵਰਗ ਫੁੱਟ ਖੇਤਰ ਦੇ ਵਿੱਚ ਬਣੀਆਂ 47 ਜਿਹੜੀਆਂ ਇਮਾਰਤਾਂ ਸੀਗੀਆਂ ਉਹਨਾਂ ਨੂੰ ਢਾਹ ਕੇ ਜ਼ਮੀਨ ਨੂੰ ਕਬਜ਼ੇ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ ਗਿਆ। ਇਹਦੇ ਦੌਰਾਨ ਜਿਹੜਾ ਤਣਾਅ ਸੀਗਾ ਉਹ ਕਾਫੀ ਬਣਿਆ ਰਿਹਾ ਔਰ ਕੁਝ ਵਿਅਕਤੀ ਜਿਹੜੇ ਨੇ ਉਹ ਪੁਲਿਸ ਨੇ ਕਾਬੂ ਵੀ ਕੀਤੇ ਨੇ। ਸੂਬੇ ਦੀ ਸਰਕਾਰ ਦੇ ਵੱਲੋਂ ਇਹ ਜਿਹੜਾ ਧਾਰਮਿਕ ਸਥਾਨ ਹੈ ਜੀ ਉਹਨੂੰ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਦੇ ਵਾਸਤੇ, ਵਧੀਆ ਬਣਾਉਣ ਦੇ ਵਾਸਤੇ ਇਹ ਗਲਿਆਰਾ ਯੋਜਨਾ ਜਿਹੜੀ ਹੈ ਜੀ ਉਹ ਬਣਾਈ ਗਈ ਹੈ। ਬੇਸ਼ੱਕ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਜਿਹੜਾ ਦਰਬਾਰ ਸਾਹਿਬ ਦਾ ਆਲਾ ਦੁਆਲਾ ਸੀਗਾ ਜੀ ਉਹ ਪੁਰਾਣੀਆਂ ਇਮਾਰਤਾਂ ਢਾਉਣ ਤੋਂ ਬਾਅਦ ਖੂਬਸੂਰਤ ਦਿੱਖ ਜਿਹੜੀ ਹੈ ਜੀ ਇਸ ਵੇਲੇ ਉਹ ਪ੍ਰਦਾਨ ਕਰ ਰਿਹਾ। ਪਰ ਇਹਦਾ ਦੂਜਾ ਪੱਖ ਇਹ ਹੈ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ, ਪੁਰਾਤਨ ਜਿਹੜੀਆਂ ਚੀਜ਼ਾਂ ਸੀਗੀਆਂ, ਜੇ ਆਪਾਂ ਦਰਬਾਰ ਸਾਹਿਬ ਦੀ ਗੱਲ ਕਰੀਏ ਝੂਠਾ ਬਾਜ਼ਾਰ ਹੁੰਦਾ ਸੀਗਾ, ਚੋਰ ਬਾਜ਼ਾਰ ਹੁੰਦਾ ਸੀਗਾ, ਇੱਦਾਂ ਦੇ ਪਾਪੜੀ ਬਾਜ਼ਾਰ ਸੀਗਾ, ਉਹ ਸਾਰੇ ਜਿਨ੍ਹਾਂ ਨੇ ਦੇਖੇ ਹੋਏ ਨੇ ਬਚਪਨ ਦੇ ਵਿੱਚ ਉਹਨਾਂ ਨੂੰ ਪਤਾ ਉਹਨਾਂ ਦੀ ਇੱਕ ਬਿਊਟੀ ਹੁੰਦੀ ਸੀਗੀ, ਇੱਕ ਟ੍ਰੈਡੀਸ਼ਨਲ ਚੀਜ਼ਾਂ ਜਿਹੜੀਆਂ ਲੱਗਦੀਆਂ ਸਨ ਹੁਣ ਢਾਹ ਕੇ ਚਾਰ ਖੁੱਲ੍ਹਾ ਜਿਹੜਾ ਜੀ ਉਹ ਕਰ ਦਿੱਤਾ ਗਿਆ। ਤੇ ਦੁਰਗਿਆਨਾ ਮੰਦਿਰ ਦੇ ਦੁਆਲੇ ਵੀ ਹੁਣ ਇਹ ਹੋ ਗਏ ਨੇ ਜੀ ਕਿ ਉੱਥੇ ਵੀ ਕੋਈ ਪੁਰਾਣੀ ਜਿਹੜੀ ਚੀਜ਼ ਹੈ ਉਹ ਰਹਿਣ ਨਹੀਂ ਦੇਣੀ। ਕੋਈ ਡਾਊਟ ਨਹੀਂ ਹੈ, ਮੈਂ ਫਿਰ ਕਹਾਂ ਕਿ ਨਵੇਂ ਤਰੀਕੇ ਦੇ ਨਾਲ ਨਵੀਆਂ ਚੀਜ਼ਾਂ ਦੇਖਣ ਨੂੰ ਚੰਗੀਆਂ ਜਿਹੜੀਆਂ ਉਹ ਲੱਗਣਗੀਆਂ, ਪਰ ਨਾਲ ਦੀ ਨਾਲ ਇਹ ਵੀ ਹੈ ਜੀ ਕਿ ਇੱਕ ਟ੍ਰੈਡੀਸ਼ਨਲ ਚੀਜ਼ਾਂ ਜਿਹੜੀਆਂ ਨੇ ਉਹ ਢਾਹ ਢੇਰੀ ਹੋ ਰਹੀਆਂ ਨੇ। ਤੇ ਜੀ ਆਪਾਂ ਨੂੰ ਜੀ ਅਖੀਰ ਦੇ ਵਿੱਚ ਆਜਨਾਮਾ ਜੀ ਕਿ ਜੋਸ਼ੀ ਮੰਤਰੀ ਬੋਲ ਪਏ ਜਦੋਂ ਕਿਧਰੇ ਚੰਗਾ ਬਾਦਲ ਸੁਖਬੀਰ ਨੂੰ ਲਾ ਜਾਂਦਾ। ਜੋਸ਼ੀ ਮੰਤਰੀ ਬੋਲ ਪਏ ਜਦੋਂ ਕਿਧਰੇ ਚੰਗਾ ਬਾਦਲ ਸੁਖਬੀਰ ਨੂੰ ਲਾ ਜਾਂਦਾ, ਵਿੰਗਾ ਟੇਢਾ ਇਸ਼ਾਰਾ ਉਹ ਕਰੀ ਜਾਂਦਾ, ਇਹਦੇ ਨਾਲ ਅਖਬਾਰ ਵਿੱਚ ਛਾ ਜਾਂਦਾ। ਉੱਤੇ ਆਪਣੇ ਲੱਗਦਾ ਦੋਸ਼ ਜਿਹੜਾ ਸਾਰਾ ਜ਼ਿੰਮੇ ਸੁਖਬੀਰ ਦੇ ਪਾ ਜਾਂਦਾ, ਲੱਗਦਾ ਬੁਰਾ ਹੈ ਭਾਵੇਂ ਅਕਾਲੀਆਂ ਨੂੰ ਮਰਜ਼ੀ ਵੰਡਣਾ ਦੀ ਤੋਂ ਗਾ ਜਾਂਦਾ। ਗੰਢ ਗੁੱਸੇ ਦੀ ਵੱਜੀ ਪਈ ਢਿੱਡ ਅੰਦਰ, ਕੱਢਦਾ ਪਿਆ ਹੈ ਚੋਣਾਂ ਦਾ ਰੋਸ ਜੋਸ਼ੀ। ਗੰਢ ਗੁੱਸੇ ਦੀ ਵੱਜੀ ਪਈ ਢਿੱਡ ਅੰਦਰ, ਕੱਢਦਾ ਪਿਆ ਹੈ ਚੋਣਾਂ ਦਾ ਰੋਸ ਜੋਸ਼ੀ। ਹੋਈ ਪਈ ਬਦਨਾਮੀ ਨਹੀਂ ਘੱਟ ਅੱਗੇ, ਮੁੱਦਾ ਮੀਡੀਆ ਲਈ ਦਿੰਦਾ ਠੋਸ ਜੋਸ਼ੀ। ਜੀ ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।